व्यूअर्स फिर दोबारा तुहाडा स्वागत है इस प्रोग्राम में जी। डॉक्टर साहब साडी अगली ईमेल एडमिंटन कनेडा तो वीर बलराज सिंह मान जी दी है। इन्हां नूं प्रोग्राम सच्चो सच बहुत चंगा लगता है ਅਤੇ ਇਹ ਇਸ ਨੂੰ ਲਗਾਤਾਰਤਾ ਨਾਲ ਵੇਖਦੇ ਹਨ। ਇਹਨਾਂ ਨੇ ਵਾਈਟ ਹਾਊਸ ਦੇ ਬਾਹਰ ਰੋਸ ਵਿਖਾਵੇ ਦੀ ਕਵਰੇਜ TV 84 ਤੇ ਦੇਖਣ ਤੋਂ ਬਾਅਦ ਇਹ ਈਮੇਲ ਲਿਖਣ ਦਾ ਮਨ ਬਣਾਇਆ। ਇਹਨਾਂ ਨੇ ਅਮਰੀਕਾ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਇਕਜੁੱਟਤਾ ਦਾ ਵਿਖਾਵਾ ਕਰਦਿਆਂ ਇਹ ਸਫਲ ਰੋਜ਼ ਵਿਖਾਵਾ ਕੀਤਾ। ਇਹ ਕਹਿੰਦੇ ਹਨ ਕਿ TV 84 ਨੇ ਇਸ ਦੀ ਕਵਰੇਜ ਕਰਕੇ ਇਸ ਨੂੰ ਇੱਕ ਪੱਕਾ ਰਿਕਾਰਡ ਬਣਾ ਦਿੱਤਾ ਹੈ। ਹੁਣ ਕੋਈ ਵੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਮਨਮੋਹਨ ਸਿੰਘ ਦੇ ਖਿਲਾਫ ਕੋਈ ਵਿਖਾਵਾ ਨਹੀਂ ਹੋਇਆ। ਵਾਸ਼ਿੰਗਟਨ ਦੀ ਅਦਾਲਤ ਵੱਲੋਂ ਉਸ ਦੇ ਖਿਲਾਫ ਸੰਮਨ ਜਾਰੀ ਹੋਣੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਬਲਰਾਜ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਐਡਮਿੰਟਨ ਐਲਬਰਟਾ ਕੈਨੇਡਾ ਤੋਂ ਲਿਖੇ ਜੀ। ਉਹਨਾਂ ਨੇ ਸਿੱਖ ਸੰਗਤਾਂ ਨੂੰ ਵੀ ਮੁਬਾਰਕਬਾਦ ਔਰ ਧੰਨਵਾਦ ਦੋਨੋਂ ਹੀ ਦਿੱਤੇ ਨੇ ਜੀ ਜੀ। ਔਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਿੱਖ ਸੰਗਤਾਂ ਦੇ ਐਫਰਟ ਨੂੰ ਸਿੱਖਸ ਫॉर ਜਸਟਿਸ ਵੱਲੋਂ ਸੰਮਨ ਜਾਰੀ ਕਰਵਾਉਣ ਦੇ ਐਫਰਟ ਨੂੰ ਔਰ TV 84 ਦੀ ਸਾਰੀ ਟੀਮ ਜੀ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਉਸ ਨੂੰ ਕਵਰ ਕੀਤਾ ਉਹਨਾਂ ਨੂੰ ਜਿਹੜਾ ਉਹ ਕੰਗ੍ਰੈਚੁਲੇਟ ਕੀਤਾ ਜੀ। ਸੋ ਅਸੀਂ ਵੀਰ ਜੀ ਦੇ ਸ਼ੁਕਰਗੁਜ਼ਾਰ ਹੈ ਔਰ ਅਸੀਂ ਆਸ ਕਰਦੇ ਹਾਂ ਵੀ ਇਸੇ ਤਰ੍ਹਾਂ ਹੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣੇ ਨਿਸ਼ਾਨੇ ਵੱਲ ਵਧਾਂਗੇ। ਇਲੈਕਟ੍ਰੋਨਿਕ ਮੀਡੀਆ ਰਾਹੀਂ TV 84 ਜੀ ਜਿਹੜਾ ਕਿ ਇਸ ਵੇਲੇ ਜਿਸ ਦੀ ਪਛਾਣ ਪਿਛਲੇ ਸਮੇਂ ਦੇ ਵਿੱਚ ਪੰਥਕ ਹਲਕਿਆਂ ਦੇ ਵਿੱਚ ਬਣੀ ਹੈ ਜੀ ਜੀ ਅਸੀਂ ਆਪਣੇ ਫਰਜ਼ ਨੂੰ ਕੌਮੀ ਫਰਜ਼ ਸਮਝਦੇ ਹਾਂ, ਇਮਾਨਦਾਰੀ ਨਾਲ ਯਤਨ ਕਰਦੇ ਹਾਂ ਜੀ ਕਿ ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ ਬੁਲੰਦ ਰੱਖਿਆ ਜਾਏ। ਸੋ ਇਹ ਲੌਂਗ ਟਰਮ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ ਜੀ। ਅਸੀਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸਾਡੀ ਅਗਲੀ ਈਮੇਲ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਵੀਰ ਗੁਰਪ੍ਰੀਤ ਸਿੰਘ ਕੋਹਲੀ ਜੀ ਦੀ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚ ਸੱਚ ਤਾਂ ਪਸੰਦ ਹੈ ਪਰ ਮਨਮੋਹਨ ਸਿੰਘ ਖਿਲਾਫ ਰੋਸ ਵਿਖਾਵੇ ਦੇ ਇਹ ਹੱਕ ਵਿੱਚ ਨਹੀਂ ਹਨ। ਇਹਨਾਂ ਦਾ ਕਹਿਣਾ ਹੈ ਕਿ ਮਨਮੋਹਨ ਸਿੰਘ ਇੱਕ ਸਤਿਕਾਰਤ ਸ਼ਖਸੀਅਤ ਹਨ ਜਿਨ੍ਹਾਂ ਦੀ ਪ੍ਰੈਜ਼ੀਡੈਂਟ ਓਬਾਮਾ ਵੀ ਇੱਜ਼ਤ ਕਰਦਾ ਹੈ। ਅਮਰੀਕਾ ਦੇ ਸਿੱਖਾਂ ਨੂੰ ਚਾਹੀਦਾ ਸੀ ਕਿ ਉਹ ਇਸ ਗੁੱਡਵਿਲ ਦਾ ਫਾਇਦਾ ਉਠਾਉਂਦਿਆਂ ਸਿੱਖਾਂ ਦੇ ਖਿਲਾਫ ਹੋ ਰਹੇ ਨਸਲੀ ਹਮਲਿਆਂ ਨੂੰ ਰੁਕਵਾਉਣ ਲਈ ਕੋਈ ਦਬਾਅ ਬਣਾਉਂਦੇ। ਜੇ ਅਸੀਂ ਆਪਣੇ ਪੱਗ ਵਾਲੇ ਸਿੱਖ ਪ੍ਰਧਾਨ ਮੰਤਰੀ ਦੀ ਇੱਜ਼ਤ ਨਹੀਂ ਕਰਦੇ ਤਾਂ ਅਮਰੀਕਨ ਲੋਕ ਕਿਉਂ ਕਰਨ। ਮਨਮੋਹਨ ਸਿੰਘ ਦੇ ਖਿਲਾਫ ਮੁਕੱਦਮਾ ਦਾਇਰ ਕਰਨਾ ਹੋਰ ਵੀ ਮਾੜੀ ਗੱਲ ਹੈ। ਮਨਮੋਹਨ ਸਿੰਘ ਜੀ ਨੇ ਕਿਹੜੀ ਸਿੱਖ ਨਸਲਕੁਸ਼ੀ ਕੀਤੀ ਹੈ? ਐਵੇਂ ਸਸਤੀ ਸ਼ੋਹਰਤ ਲੈਣ ਲਈ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਕਿਸੇ ਗਲਤੀ ਦੀ ਮਾਫੀ ਜੀ ਡਾਕਟਰ ਸਾਹਿਬ। ਵੀਰ ਗੁਰਪ੍ਰੀਤ ਸਿੰਘ ਕੋਹਲੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਆਪਣਾ ਵਿਊ ਦਿੱਤਾ ਹੈ ਇਮਾਨਦਾਰੀ ਦੇ ਨਾਲ ਜੀ ਜੀ। ਜਿਵੇਂ ਅਸੀਂ ਪਹਿਲਾਂ ਵੀ ਕਹਿੰਦੇ ਹਾਂ ਵੀ ਹਰ ਇੱਕ ਦਾ ਸਾਡੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਜੀ। ਔਰ ਕੋਈ ਵੀ ਜਿਹੜੀ ਡਿਸਕਸ਼ਨ ਜਾਂ ਡਿਬੇਟ ਹੈ ਉਹ ਵਿਰੋਧੀ ਵਿਚਾਰ ਵੀ ਹੋਣ ਜੇ ਅਸੀਂ ਸਹਿਜ ਨਾਲ ਜੀ ਸੱਭਿਅਕ ਤਰੀਕੇ ਨਾਲ ਔਰ ਸ਼ਾਇਸਤਗੀ ਨਾਲ ਜਿਸ ਨੂੰ ਪਰਸ਼ੀਅਨ ਦੇ ਵਿੱਚ ਕਿਹਾ ਜਾਂਦਾ ਹੈ ਸਿਵਲਾਈਜ਼ਡ ਮੈਨਰ ਜੀ ਜੀ ਉਸ ਨੂੰ ਡਿਬੇਟ ਲਈ ਅਸੀਂ ਹਮੇਸ਼ਾ ਤਿਆਰ ਰਹਿੰਦੇ। ਉਹਨਾਂ ਨੂੰ ਸੱਚੋ ਸੱਚ ਪਸੰਦ ਹੈ। ਉਹਨਾਂ ਦਾ ਧੰਨਵਾਦ। ਉਹਨਾਂ ਨੇ ਦੋ ਨੁਕਤੇ ਇੱਕ ਤਾਂ ਉਹ ਰੋਸ ਵਿਖਾਵੇ ਦੇ ਖਿਲਾਫ ਨੇ ਜੀ ਜੀ ਦੂਸਰਾ ਉਸ ਸੰਮਨ ਦੇ ਵੀ ਸਮਨਸ ਜਿਹੜੇ ਉਹਨੂੰ ਇਸ਼ੂ ਹੋਏ ਉਸ ਦੇ ਵੀ ਖਿਲਾਫ ਨੇ ਜੀ। ਔਰ ਇਹਦੇ ਲਈ ਉਹਨਾਂ ਨੇ ਜਿਹੜੇ ਆਰਗੂਮੈਂਟ ਲਏ ਉਹਦੇ 'ਚ ਉਹਨਾਂ ਨੇ ਇੱਕ ਤਾਂ ਇਹ ਕਿਹਾ ਕਿ ਵੀ ਉਹ ਬੜੀ ਅਤ ਸਤਿਕਾਰਤ ਸ਼ਖਸੀਅਤ ਨੇ ਜੀ ਜੀ ਔਰ ਉਹਨਾਂ ਦੀ ਅਮਰੀਕਾ ਫੇਰੀ ਨੂੰ ਸਿੱਖਾਂ ਨੂੰ ਵਰਤਣਾ ਚਾਹੀਦਾ ਸੀ ਜਿਹੜੇ ਨਸਲੀ ਹਮਲੇ ਸਿੱਖਾਂ ਤੇ ਹੋ ਰਹੇ ਨੇ ਜੀ ਜੀ ਉਸ ਦੇ ਲਈ ਅਮਰੀਕਨ ਐਡਮਿਨਿਸਟ੍ਰੇਸ਼ਨ ਤੇ ਦਬਾਅ ਬਣਾਉਣ ਦੇ ਲਈ ਜੀ। ਦੂਸਰੀ ਗੱਲ ਉਹਨਾਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਜੋੜ ਕੇ ਕਹੀ ਕਿ ਵੀ ਜੇ ਪੱਗ ਵਾਲੇ ਦੀ ਅਸੀਂ ਇੱਜ਼ਤ ਨਹੀਂ ਕਰਾਂਗੇ ਜੀ ਤੇ ਅਮਰੀਕਨ ਕਿਵੇਂ ਕਰਨਗੇ। ਔਰ ਫਿਰ ਉਹਨਾਂ ਨੇ ਜਾਂਦੇ ਜਾਂਦੇ ਕੋਹਲੀ ਸਾਹਿਬ ਨੇ ਆਪਣੇ ਡਿਫੈਂਡ ਵੀ ਕੀਤਾ ਜੀ ਮਨਮੋਹਨ ਸਿੰਘ ਨੂੰ ਕਿ ਵੀ ਉਹਨਾਂ ਨੇ ਕਿਹੜੀ ਨਸਲਕੁਸ਼ੀ ਕੀਤੀ ਜੀ ਜੀ। ਦੇਖੋ ਪਹਿਲੀ ਗੱਲ ਤਾਂ ਰੋਸ ਵਿਖਾਵਾ ਕਰਨਾ ਉਹ ਕਿਸੇ ਇੰਡੀਵਿਜੂਅਲ ਦੇ ਖਿਲਾਫ ਨਹੀਂ ਹੁੰਦਾ, ਉਹ ਸਟੇਟ ਦੇ ਖਿਲਾਫ ਹੈ। ਕਿਉਂਕਿ ਮਨਮੋਹਨ ਸਿੰਘ ਕੋਈ ਨਿੱਜੀ ਆਪਣੀ ਬੱਚੀ ਦੇ ਵਿਆਹ ਦੇ ਸਿਲਸਿਲੇ 'ਚ ਤਾਂ ਨਹੀਂ ਆਏ। ਉਹ ਤਾਂ ਉਹਨਾਂ ਦੀਆਂ 3 ਬੇਟੀਆਂ ਨੇ, 2 ਹਿੰਦੂ ਪਰਿਵਾਰਾਂ ਨਾਲ ਵਿਆਹੀਆਂ ਨੇ, ਇੱਕ ਇੱਥੇ ਅਮਰੀਕਾ 'ਚ ਵਿਆਹੀ ਹੋਈ ਹੈ। ਸੋ ਉਹਨਾਂ ਨੂੰ ਤਾਂ ਮੇਰਾ ਖਿਆਲ ਹੈ ਇਹ ਤਾਂ ਨਹੀਂ ਹੈ ਵੀ ਉਹ ਅਮਰੀਕਾ ਆਪਣੀ ਬੱਚੀ ਦਾ ਵਿਆਹ ਕਰਨ ਆਏ ਤੇ ਅਸੀਂ ਜਿਹੜਾ ਉਹਦੇ ਬਾਹਰ ਖਲੋ ਗਏ ਜੀ ਜੀ। ਉਦੋਂ ਕਿਹਾ ਜਾ ਸਕਦਾ ਕਿ ਜੀ ਉਹ ਉਹਨਾਂ ਦਾ ਨਿੱਜ ਪਾਰਟ ਹੈ ਜੀ। ਉਹ ਇੰਡੀਅਨ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ ਔਰ ਓਬਾਮਾ ਦੇ ਨਾਲ ਉਹ ਐਜ਼ ਏ ਸਟੇਟ ਜਿਹੜਾ ਮੁਖੀ ਨੇ ਉਹ ਆਏ ਜੀ।
ਸੋ ਜ਼ਾਹਰ ਹੈ ਵੀ ਸਿੱਖ ਕੌਮ ਪਿਛਲੇ 68 ਸਾਲ ਤੋਂ ਇਨ ਜਨਰਲ ਔਰ ਪਿਛਲੇ 3 ਦਹਾਕਿਆਂ ਤੋਂ ਇਨ ਪਾਰਟਿਕੂਲਰ ਜੀ ਉਸ ਸਟੇਟ ਦੇ ਹੱਥਾਂ 'ਚ ਸਫ਼ਰ ਕਰ ਰਹੀ ਹੈ ਜੀ ਜੀ ਔਰ ਇਹ ਅਮਰੀਕਾ ਦੀ ਡੈਮੋਕ੍ਰੇਸੀ ਸਾਨੂੰ ਹੱਕ ਦਿੰਦੀ ਹੈ, ਇਹਨਾਂ ਦਾ ਸਿਸਟਮ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਉਸ ਦੇ ਖਿਲਾਫ ਵਿਖਾਵਾ ਕਰ ਸਕਦੇ। ਸੋ ਉਹਦੇ 'ਚ ਸਿੱਖਾਂ ਨੇ ਕੋਈ ਮਨਮੋਹਨ ਸਿੰਘ ਦੀ ਪੱਗ ਦੇ ਖਿਲਾਫ ਤਾਂ ਨਹੀਂ ਮੁਜ਼ਾਹਰਾ ਕੀਤਾ ਜੀ, ਔਰ ਵੈਸੇ ਬਾਈ ਦੀ ਵੇ ਜੇ ਮਨਮੋਹਨ ਸਿੰਘ ਹੋਰਾਂ ਨੂੰ ਆਪਣੀ ਪੱਗ ਸੱਚਮੁੱਚ ਹੀ ਕੌਮ ਦੀ ਪੱਗ ਲੱਗਦੀ ਹੁੰਦੀ ਜੀ ਤੇ ਫਿਰ ਉਹ ਪੱਗ ਦੀ ਇੱਜ਼ਤ ਆਨਰ ਦੇ ਲਈ ਪੱਗ ਵਾਲਿਆਂ ਵਾਲੇ ਕੰਮ ਕਰਦੇ। ਜੀ ਫਰਾਂਸ ਦੇ ਵਿੱਚ ਪੱਗ ਦਾ ਮੁੱਦਾ 2004 ਤੋਂ ਖੜਾ ਹੈ ਔਰ 9 ਸਾਲ ਇਹਨਾਂ ਨੂੰ ਹੋ ਗਏ ਨੇ ਪ੍ਰਾਈਮ ਮਿਨਿਸਟਰ ਬਣੇ, ਅਗਲੇ ਸਾਲ ਚੋਣਾਂ ਨੇ। ਜੀ ਫਰਾਂਸ ਦੇ ਨਾਲ ਬਿਲੀਅਨਸ ਆਫ ਡਾਲਰਸ ਦੀਆਂ ਬਿਜ਼ਨਸ ਡੀਲਸ ਕੀਤੀਆਂ ਨੇ, ਸਬਮਰੀਨਸ ਦੀਆਂ ਕੀਤੀਆਂ ਨੇ। ਜੀ ਲੇਕਿਨ ਕਿਤੇ ਇਹ ਨਹੀਂ ਹੋਇਆ ਵੀ ਉਹਨਾਂ ਨੇ ਕਿਹਾ ਹੋਏ ਕਿ ਜੀ ਆ ਪਹਿਲਾਂ ਪੱਗ ਦਾ ਮਸਲਾ ਹੱਲ ਕਰੋ, ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜੀ ਅੱਜ ਜਿਹੜਾ ਮਨਜੀਤ ਸਿੰਘ ਜੀ ਕੇ ਭੁੜਕਦਾ ਹੈ ਕਿ ਜੀ ਮੈਂ ਹਿੰਦੁਸਤਾਨੀ ਹਾਂ ਔਰ ਮੈਂ ਫਲਾਣਾ ਹੈ ਤੇ ਮੈਂ ਢਿਮਕਾ ਹੈ, ਜੀ ਇਹਨੂੰ ਰੋਮ ਦੇ 에ਅਰਪੋਰਟ ਤੇ ਬਿਠਾ ਕੇ ਬਾਕੀਆਂ ਦੀ ਲਾਹ ਲਈ ਦੀ ਲੋੜ ਨੂੰ ਸੀ ਇਹ ਚੀਕਾਂ ਮਾਰਦਾ, ਕਦੇ ਐਮਬੈਸਡਰ ਨੂੰ ਕਾਲ ਕੀਤੀ, ਕਦੇ ਦੂਜੀ ਕੀਤੀ, ਦਿੱਲੀ ਕਮੇਟੀ ਦਾ ਪ੍ਰਧਾਨ ਹੈ। ਜੀ ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਇਹ ਮਨਮੋਹਨ ਸਿੰਘ ਨੂੰ ਜਾਂ ਇਹ ਗੁਰਪ੍ਰੀਤ ਸਿੰਘ ਕੋਹਲੀ ਜੀ ਨੂੰ ਇਹ ਨਹੀਂ ਨਜ਼ਰ ਆਇਆ ਕਿ ਵੀ ਉਹ ਜਿਹੜੀਆਂ ਪੱਗਾਂ ਰੋਮ ਦੇ 에ਅਰਪੋਰਟ ਤੇ ਲੱਥਦੀਆਂ ਨੇ, ਇਹ ਤਾਂ ਖਬਰ ਕਿਉਂਕਿ ਪ੍ਰਧਾਨ ਸੀ ਉਹਨੂੰ ਕਿਹਾ ਖਬਰ ਆ ਗਈ, ਰੋਜ਼ ਲੱਥਦੀਆਂ ਨੇ। ਜੀ ਜੀ ਉਦੋਂ ਮਨਮੋਹਨ ਸਿੰਘ ਨੂੰ ਨਜ਼ਰ ਨਹੀਂ ਆਉਂਦਾ ਕਿ ਵੀ ਹੁਣ ਇਟਲੀ ਤਾਂ ਉਹਦੀ ਜਿਹੜੀ ਆਕਾ ਹੈ ਸੋਨੀਆ ਗਾਂਧੀ ਉਹਦਾ ਪੇਕਾ ਪਿੰਡ ਹੈ। ਜੀ ਇਟਾਲੀਅਨ ਹੈ ਵੀ ਆਪਣੇ ਉਹਨੂੰ ਹੀ ਕਹਿ ਵੀ ਆਪਣੇ ਪੇਕਿਆਂ ਨੂੰ ਤੋੜ ਦੇ ਉਹਨੂੰ ਹੀ ਕਿ ਜਾ ਬਈ ਪਹਿਲਾਂ ਜਾ ਕੇ ਗੱਲ ਕਰਕੇ ਆ ਫਿਰ ਆਏ ਇੱਥੇ ਸਹੁਰਿਆਂ ਦੇ ਪਿੰਡ। ਜੀ ਹੁਣ ਗੱਲ ਤਾਂ ਕਿਸੇ ਕੇਸ ਨੂੰ ਲੈਣ ਦੀ ਹੈ ਨਾ ਜੀ, ਕਿਉਂਕਿ ਕੋਈ ਇਸ ਕਿਸਮ ਦਾ ਇੰਟਰਸਟ ਹੀ ਨਹੀਂ ਹੈ ਉਹਦਾ, ਉਹ ਰਿਪਰੈਜ਼ੈਂਟ ਨਹੀਂ ਕਰਦਾ ਪੱਗ ਨੂੰ, ਹਿੰਦੂ ਸਟੇਟ ਨੂੰ ਰਿਪਰੈਜ਼ੈਂਟ ਕਰਦਾ। ਜੀ ਹਾਲਾਂਕਿ ਪਹਿਰਾਵਾ ਇੱਕ ਵੱਖਰੀ ਚੀਜ਼ ਹੈ। ਮੈਨੂੰ ਕਈ ਵਾਰੀ ਲੱਗਦਾ ਹੈ ਹੁਣ ਬੀਬੀ ਗੁਰਸ਼ਰਨ ਕੌਰ ਹੈ ਫਸਟ ਲੇਡੀ, ਜੀ ਤੁਸੀਂ ਉਹਦੀ ਕੋਈ ਪਿਕਚਰ 9 ਸਾਲ 'ਚ ਦੱਸ ਦਿਓ ਵੀ ਪੰਜਾਬੀ ਸੂਟ ਪਾਇਆ ਹੋਇਆ, ਸਾੜੀ ਉਹਦਾ ਪਹਿਰਾਵਾ ਹੈ, ਸਾੜੀ ਸਿੱਖਾਂ ਦਾ ਪਹਿਰਾਵਾ ਹੈ। ਜੀ ਜੀ ਹੁਣ ਪਾਕਿਸਤਾਨ 'ਚ ਭਾਵੇਂ ਬੇਨਜ਼ੀਰ ਪੁੱਟੋ ਜਾਂ ਅਸੀਂ ਨਹੀਂ, ਜਦੋਂ ਇੱਕ ਵਾਰੀ ਗ੍ਰੇਸਫੁਲੀ ਤੁਸੀਂ ਸਲਵਾਰ ਕਮੀਜ਼ ਸਿਰ ਢਕੇ ਦੇ ਨਾਲ ਸਾਹਮਣੇ ਆਉਂਦੇ ਹੋ। ਮੈਨੂੰ ਯਾਦ ਹੈ ਵੀ ਹਿਲਰੀ ਕਲਿੰਟਨ ਜਦੋਂ ਇੱਕ ਵਾਰੀ ਲਾਹੌਰ ਗਈ ਔਰ ਉਹਨੇ ਜਦੋਂ ਬੇਨਜ਼ੀਰ ਭੁੱਟੋ ਨੂੰ ਮਿਲੀ ਔਰ ਉਸ ਪੀਰੀਅਡ ਦੇ ਵਿੱਚ ਉਹਨੇ ਜਿਹੜਾ ਮੀਡੀਆ ਇੱਕ ਬੜੀ ਵੱਡੇ ਮੀਡੀਆ ਚੈਨਲ ਨੇ ਕਵਰ ਕੀਤਾ ਔਰ ਉਹਨਾਂ ਨੇ ਇਹ ਕਿਹਾ ਜੀ ਸਲਵਾਰ ਕਮੀਜ਼ ਇਜ਼ ਅ ਸਿੱਖ ਡਰੈਸ। ਜੀ ਔਰ ਇਹ ਜਿਹੜਾ ਇਸ ਤਰੀਕੇ ਦੇ ਨਾਲ ਇਹ ਆਇਆ ਐਂਡ ਸ਼ੀ ਵਾਸ ਡਰੈਸਡ ਇਨ ਦੈਟ। ਸੋ ਹਾਲਾਂਕਿ ਇਹ ਇੱਕ ਡਿਬੇਟੇਬਲ ਹੈ ਵੀ ਕਿਹਦਾ ਪਰ ਇੱਕ ਸਾਡੇ ਪੰਜਾਬੀ ਪਹਿਰਾਵੇ ਦੇ ਨਾਲ ਪਹਿਰਾਵਾ, ਪੰਜਾਬੀ ਸ਼ਾਇਸਤਗੀ, ਇਸਲਾਮ, ਸਿੱਖੀ, ਸਲਵਾਰ ਕਮੀਜ਼ ਸਾਡਾ ਇੱਕ ਹੁਣ ਬੀਬੀ ਪ੍ਰਨੀਤ ਕੌਰ ਹੈ, ਬੇਸ਼ੱਕ ਕਾਂਗਰਸ ਦੀ ਹੈ ਜੀ, ਲੇਕਿਨ ਮੈਨੂੰ ਹਮੇਸ਼ਾ ਇਸ ਗੱਲ ਨੂੰ ਤਾਰੀਫ ਕਰਨ ਨੂੰ ਹੁੰਦਾ ਹੈ ਕਿ ਵੀ ਉਹਨੇ ਜਦੋਂ ਵੀ ਰਿਪਰੈਜ਼ੈਂਟ ਕੀਤਾ ਹੈ, ਉਹ UN 'ਚ ਆਈ ਹੈ, ਡਿਪਟੀ ਫੋਰਨ ਮਿਨਿਸਟਰ ਹੈ, ਇਹ ਹਮੇਸ਼ਾ ਸਲਵਾਰ ਕਮੀਜ਼ ਇੱਕ ਗ੍ਰੇਸ ਪਹਿਰਾਵਾ ਹੈ ਤੁਹਾਡਾ। ਜੀ ਜੀ ਲੇਕਿਨ ਇਹ ਬੀਬੀ ਜਿਹੜੀ ਹੈ ਪ੍ਰਧਾਨ ਮੰਤਰੀ, ਜਿਨ੍ਹਾਂ ਨੂੰ ਇਹ ਲੱਗਦਾ ਜੀ ਸਿੱਖ ਦੀ ਪੱਗ ਹੈ, ਉਹਨੇ ਨਹੀਂ ਮਾਂ ਦੀ ਬੱਚੀ ਨੇ ਜਿਹੜੀ ਹੈ ਕਦੇ ਉਹ ਸਲਵਾਰ ਕਮੀਜ਼ ਪਾਈ ਕਿ ਭਾਈ ਉਹ ਤੁਹਾਡਾ ਆਪਣੇ ਆਪ 'ਚ ਤੁਹਾਡਾ ਇੱਕ ਮੈਸੇਜ ਦਿੰਦਾ ਹੈ। ਤੇ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਜੀ ਉਹਨਾਂ ਦਾ ਜਿਹੜਾ ਉਹ ਬੜੀਆਂ ਸਤਿਕਾਰਤ ਸ਼ਖਸੀਅਤ ਤੇ ਇਹ ਉਹ ਸਤਿਕਾਰਤ ਸ਼ਖਸੀਅਤ ਹੁੰਦੀ ਹੈ ਕਿ ਤੁਸੀਂ ਰਿਪਰੈਜ਼ੈਂਟ ਕਿਸ ਚੀਜ਼ ਨੂੰ ਕਰਦੇ ਹੋ ਜੀ। ਔਰ ਇਹਦੇ ਲਈ ਜਿਹੜਾ ਇਹ ਕਹਿਣਾ ਹੈ ਕਿ ਜੀ ਇਹ ਦਿੱਲੀ ਦਰਬਾਰ ਦਿੱਲੀ ਵਾਲਿਆਂ ਦਾ ਜਾਂ ਜਿਹੜਾ ਹੈ ਉਹਦੇ ਨਾਲ ਇਹਨਾਂ ਨਾਲ ਕੰਮ ਕਰਕੇ ਦਬਾਅ ਬਣਦਾ। ਜੀ ਜੀ ਦੂਸਰੀ ਗੱਲ ਸੰਮਣ ਦੀ ਦੇ ਨਾਲ ਮੈਂ ਜੋੜ ਕੇ ਕਰਨਾ ਚਾਹੁੰਦਾ ਕਿਉਂਕਿ ਸਮੇਂ ਦੀ ਵੀ ਸੀਮਾ ਹੈ। ਜੀ ਜੀ ਹੁਣ ਗੱਲ ਮੈਂ ਸਮਝਦਾ ਹਾਂ ਵੀ ਅਕਾਊਂਟੇਬਲ ਠਹਿਰਾਣਾ, ਉੱਥੇ ਤਾਂ ਮਨਮੋਹਨ ਸਿੰਘ ਨੇ 90 ਤੋਂ ਲੈ ਕੇ 95 ਤੱਕ 91 ਤੋਂ ਜਦੋਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਅੱਜ ਦਾ ਪ੍ਰਾਈਮ ਮਿਨਿਸਟਰ, ਉਦੋਂ ਵਿੱਤ ਮੰਤਰੀ ਸੀ ਨਰਸਿਮਹਾ ਰਾਓ ਦੀ ਕੈਬਨਿਟ ਜੀ। ਇਹ ਉਹੀ ਨਰਸਿਮਹਾ ਰਾਓ ਹੈ ਜਿਹੜਾ ਨਵੰਬਰ 84 ਦੇ ਵਿੱਚ ਹੋਮ ਮਿਨਿਸਟਰ ਸੀ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ। ਉਹਦੇ ਥੱਲੇ ਪਹਿਲਾਂ ਤਾਂ ਸਰਵ ਕਰਨਾ ਕਿੰਨਾ ਮਾਣ ਵਾਲੀ ਗੱਲ ਸੀ। ਫਿਰ 92 ਤੋਂ 94 95 ਤੱਕ ਜਦੋਂ ਪੰਜਾਬ ਦੇ ਵਿੱਚ 50,000 ਤੋਂ ਜ਼ਿਆਦਾ ਜਿਹੜੀਆਂ ਜਵਾਨੀਆਂ ਨੇ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ ਜੀ। ਪੰਜਾਬ 'ਚ 50,000 ਕੈਸ਼ ਬਾਉਂਟੀਜ਼ ਦਿੱਤੀਆਂ ਗਈਆਂ, ਉਹਨਾਂ ਪੁਲਿਸੀਆਂ ਨੂੰ ਅਵਾਰਡ ਦਿੱਤੇ ਗਏ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਨੇ ਜੀ। ਤੇ ਇਹ ਐਜ਼ ਅ ਫਾਈਨੈਂਸ ਮਿਨਿਸਟਰ ਮਨੀ ਦੇ ਰਿਹਾ ਸੀ ਜੀ ਜੀ। ਹੁਣ ਇਹਦੇ ਲਈ ਉਹ ਜ਼ਿੰਮੇਵਾਰ ਨਹੀਂ ਹੈ, ਉਹਨੂੰ ਅਕਾਊਂਟੇਬਲ ਨਹੀਂ ਬਣਾਇਆ ਜਾਣਾ ਚਾਹੀਦਾ, ਰਾਈਟਲੀ ਜ਼ਿੰਮੇਵਾਰ ਹੈ। ਔਰ ਹੁਣ ਪਿਛਲੇ 9 ਸਾਲ 'ਚ ਨੇ ਸੱਜਣ ਕੁਮਾਰ ਹੋਏ, ਜਗਦੀਸ਼ ਟਾਈਟਲਰ ਹੋਏ, CBI ਨੇ ਕੇਸ ਬੰਦ ਕਰ ਦਿੱਤਾ ਜਗਦੀਸ਼ ਟਾਈਟਲਰ ਦੇ ਖਿਲਾਫ ਕਿ ਜੀ ਇਹ ਕੋਈ ਐਵੀਡੈਂਸ ਨਹੀਂ ਹੈ, ਤਾਂ ਅਦਾਲਤਾਂ 'ਚ ਦੁਬਾਰਾ ਜਾ ਕੇ ਖੁੱਲੇ ਨੇ, ਨਿਕਲਣਾ ਉਹਨਾਂ 'ਚੋਂ ਕੀ ਹੈ। ਪਰ
ਕੁੱਲ ਮਿਲਾ ਕੇ ਹੁਣ ਇਸ ਗੱਲ ਨੂੰ ਤੁਸੀਂ ਕੰਪੇਅਰ ਕਰੋ, 7ਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਉਹ ਆਪਣੇ ਬੇਟੇ ਰਾਮ ਰਾਏ ਨੂੰ ਭੇਜਦੇ ਨੇ ਦਿੱਲੀ ਔਰੰਗਜ਼ੇਬ ਦੇ ਸਾਹਮਣੇ ਨੇ ਕਿ ਸਪਸ਼ਟ ਕਰੋ ਜੀ ਤੁਸੀਂ ਦਾਰਸ਼ਕੋ ਦੀ ਮਦਦ ਕੀਤੀ ਹੈ ਜੀ ਕਿ ਇਹ ਰਿਪਰੈਜ਼ੈਂਟ ਕਰੇਗਾ। 11-12 ਸਾਲ ਦਾ ਉਹ ਬੱਚਾ ਹੈ ਪਰ ਬੜਾ ਬ੍ਰਿਲੀਅੰਟ, ਕਿੰਨਾ ਫੇਥ ਹੋਏਗਾ ਗੁਰੂ ਨੂੰ ਆਪਣੇ ਪੁੱਤਰ ਦੇ ਗਿਆਨ ਤੇ ਔਰ ਆਪ ਉਹਨਾਂ ਨੂੰ ਸਟਰੈਂਥ ਦੇ ਕੇ ਡਿਵਾਈਨ ਪਾਵਰ ਭੇਜੇ। ਜੀ ਜੀ ਰਾਮ ਰਾਏ ਨੇ ਬੜੇ ਵਧੀਆ ਤਰੀਕੇ ਨਾਲ ਸਾਰੇ ਜੋੜੇ ਸਵਾਲ ਸੀ ਉਹਨਾਂ ਦਾ ਆਨਸਰ ਦਿੱਤੇ, ਕਈ ਦਿਨ ਕਈ ਹਫ਼ਤੇ ਰਹੇ ਜੀ ਔਰੰਗਜ਼ੇਬ ਦੀ ਤਸੱਲੀ ਹੋਈ। ਪਰ ਇੱਕ ਦਿਨ ਕਿਸੇ ਦਬਾਅ ਥੱਲੇ ਗੁਰਬਾਣੀ ਦੀ ਇੱਕ ਤੁਕ ਨੂੰ ਉਹਨਾਂ ਨੇ ਡਿਫਰੈਂਟ ਇੰਟਰਪ੍ਰੀਟ ਕੀਤਾ ਜੀ ਖੁਸ਼ ਕਰਨ ਦੇ ਲਈ। ਹਾਲਾਂਕਿ ਉਹਨੂੰ ਠੀਕ ਇੰਟਰਪ੍ਰੀਟ ਕਰਦੇ ਫਿਰ ਵੀ ਕੋਈ ਨਾਰਾਜ਼ਗੀ ਵਾਲੀ ਗੱਲ ਨਹੀਂ ਸੀ, ਕਿਸੇ ਦੇ ਖਿਲਾਫ ਨਹੀਂ ਸੀ ਜੀ। ਔਰ ਇਹੀ ਗੱਲ ਜਦੋਂ ਦਿੱਲੀ ਦੀ ਸੰਗਤ ਨੇ ਗੁਰੂ ਹਰਰਾਏ ਸਾਹਿਬ ਤੱਕ ਪਹੁੰਚਾਈ, ਉਹਨਾਂ ਨੇ ਕਿਹਾ ਕਿ ਜੀ ਇਹ ਰਾਮ ਰਾਏ ਮੇਰੇ ਮੱਥੇ ਨਾ ਲੱਗੇ, ਇਹ ਹੁਣ ਮੇਰਾ ਪੁੱਤਰ ਨਹੀਂ ਹੈ, ਮੇਰਾ ਕੋਈ ਸਬੰਧ ਨਹੀਂ ਹੈ। 4 ਸਦੀਆਂ ਬੀਤ ਗਈਆਂ, ਅੱਜ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਰਾਮ ਰਾਈਏ, ਧੀਰ ਮਲੀਏ, ਮੀਣੇ ਮਸੰਦ ਇਹਨਾਂ ਨਾਲ ਵਰਤਣਾ ਨਹੀਂ ਜੀ। ਹੁਣ ਉਹਨੇ ਕੋਈ ਰਾਮ ਰਾਏ ਨੇ ਕੋਈ ਨਵੀਂ ਬੀੜ ਲਿਖ ਦਿੱਤੀ ਸੀ ਗੁਰੂ ਗ੍ਰੰਥ ਸਾਹਿਬ ਦੀ, ਜਿਹਦੇ ਚ ਉਹਨੇ ਕੋਈ ਬਾਣੀ ਬਦਲੀ ਸੀ ਜੀ ਜੀ। ਸਿਰਫ ਇੱਕ ਹਾਕਮ ਦੀ ਖੁਸ਼ਾਮਦ ਕਰਨ ਦੇ ਲਈ ਇੱਕ ਅਰਥ ਬਦਲਿਆ ਸੀ ਜੀ। ਤੇ ਜੇ ਗੁਰੂ ਨੇ ਉਹਨਾਂ ਨੂੰ ਡਿਸਓਨ ਕਰ ਦਿੱਤਾ ਹੈ, ਕਿਹੜੇ ਪਾਸਿਓਂ ਸਿੱਖ ਨੇ ਜਾਂ ਕਿਹੜੇ ਪਾਸਿਓਂ ਉਹਨਾਂ ਦੀ ਪੱਗ ਸਰਦਾਰੀ ਦੀ ਪੱਗ ਹੈ ਵੀ ਨਸਲਕੁਸ਼ੀ ਤੁਹਾਡੇ ਹੁਕਮਾਂ ਦੇ ਥੱਲੇ ਤੁਹਾਡੀ ਉਸ ਕੁਰਸੀ ਤੇ ਬੈਠਿਆ ਹੁੰਦੀ ਹੈ ਜੀ। ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ, ਜਿਹੜੇ ਹਜ਼ਾਰਾਂ ਵਿਕਟਮ ਬਣ ਕੇ ਉੱਥੇ ਵਿਡੋਜ਼ ਬਣੀਆਂ ਹੋਈਆਂ ਉਹਨਾਂ ਦੇ ਲਈ ਤੁਸੀਂ ਜਸਟਿਸ ਲਈ ਤਿਆਰ ਨਹੀਂ, ਤੁਸੀਂ ਦਿੱਲੀ ਦਰਬਾਰ ਦੇ ਦਰਬਾਨ ਹੋ ਕਿ ਗੁਰੂ ਕੇ ਸਿੱਖ ਹੋ। ਜੀ ਜੀ ਬਿਲਕੁਲ। ਸੋ ਮੈਂ ਸਮਝਦਾ ਵੀ ਇਹ ਜਿਹੜੀ ਇਸ ਕਿਸਮ ਦੀ ਸੋਚ ਵਾਲੇ ਲੋਕ ਨੇ ਕਿ ਜੀ ਇਹ ਪੱਗ ਤੇ KP ਗਿੱਲ ਦੇ ਵੀ ਪੱਗ ਬੰਨੀ ਹੋਈ ਸੀ ਜੀ, ਬੇਅੰਤ ਸਿੰਘ ਦੇ ਵੀ ਪੱਗ ਬੰਨੀ ਹੋਈ ਸੀ ਜੀ। ਸੋ ਅਸੀਂ ਉਹਨਾਂ ਨੂੰ ਸਿੱਖ ਮੰਨਦੇ। ਸੋ ਅਲਟੀਮੇਟਲੀ ਸਿੱਖੀ ਤੁਹਾਡਾ ਕਿਰਦਾਰ ਹੈ, ਜੇ ਤੁਹਾਡੇ 'ਚ ਅਣਖ ਨਹੀਂ ਹੈ। ਹੁਣ ਰਾਹੁਲ ਗਾਂਧੀ ਨੇ ਇੱਕ ਨੇ ਆ ਕੇ ਸਾਰਾ ਬਦਲ ਕੇ ਰੱਖ ਦਿੱਤਾ ਔਰ ਕਿਸੇ ਨੇ ਕਿਹਾ ਕਿ ਵੀ ਇਹ ਕਿੱਥੇ ਹੈ ਮਨਮੋਹਨ ਸਿੰਘ। ਜੇ ਇਹ ਕੋਈ ਵੀ ਅਣਖ ਵਾਲਾ ਸਿੱਖ ਤਾਂ ਛੱਡੋ, ਕੋਈ ਵੀ ਅਣਖ ਵਾਲਾ ਬੰਦਾ ਵੀ ਹੁੰਦਾ ਹੈ ਅਮਰੀਕਾ ਜੋ ਅਸਤੀਫਾ ਭੇਜ ਦਿੰਦਾ ਕਿ ਵੀ ਚੱਕੋ ਆਪਣਾ ਅਸਤੀਫਾ। ਜੀ ਜੀ। ਲੇਕਿਨ ਕਿਉਂਕਿ ਜਦੋਂ ਜ਼ਮੀਰ ਮਰ ਜਾਂਦੀ ਹੈ, ਗੈਰਤ ਮਰ ਜਾਂਦੀ ਹੈ, ਅਣਖ ਮਰ ਜਾਂਦੀ ਹੈ ਤਾਂ ਫਿਰ ਇਹੋ ਜਿਹੇ ਪੈਦਾ ਹੁੰਦੇ ਨੇ ਜਿਹੋ ਜਿਹੇ ਮਨਮੋਹਨ ਸਿੰਘ ਵਰਗੇ ਤੁਰੇ ਫਿਰਦੇ ਨੇ। ਜੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਅਸੀਂ ਸਵਾਲ ਜਵਾਬ ਦੇ ਸੈਸ਼ਨ ਵੱਲ ਵਧਦੇ ਹਾਂ। ਅੱਜ 2 ਅਕਤੂਬਰ 2013 17 ਆਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ ਦੇ ਦਿਨ 1926 ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਪਹਿਲਾ ਇਜਲਾਸ ਹੋਇਆ ਜੀ ਔਰ ਇਹ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਇਸ ਇਜਲਾਸ 'ਚ ਅਪਰੂਵ ਹੋਇਆ। ਪਹਿਲਾਂ ਸਿੱਖਾਂ ਨੇ ਜਦੋਂ ਬਣਾਈ ਸੀ 1920 ਸ਼ੁਰੂ 'ਚ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ, ਫਿਰ ਬੋਰਡ ਸ਼ਬਦ ਨਾਲ ਲਾ ਦਿੱਤਾ ਸੀ। ਪਰ ਜਦੋਂ ਫਰੈਸ਼ ਚੋਣਾਂ ਹੋਈਆਂ ਗੁਰਦੁਆਰਾ ਐਕਟ ਦੇ ਥੱਲੇ ਔਰ ਉਹਨਾਂ ਨੇ ਇਸ ਦਾ ਨਾਂ ਜਿਹੜਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਬਾਰਾ ਰੱਖੇ ਜੀ। ਔਰ ਬਾਬਾ ਖੜਕ ਸਿੰਘ ਜਿਨ੍ਹਾਂ ਨੂੰ ਪੰਥ ਦਾ ਬੇਤਾਜ ਬਾਦਸ਼ਾਹ ਕਰਕੇ ਵੀ ਜਾਣਿਆ ਜਾਂਦਾ ਹੈ, ਇਹ ਵੱਖਰੀ ਗੱਲ ਹੈ ਕਿ 1930 ਤੱਕ ਪਹੁੰਚਦੇ ਆ ਉਹਨਾਂ ਦੀ ਡਾਇਰੈਕਸ਼ਨ ਬਦਲੀ, ਵੱਖੋ ਵੱਖਰੇ ਉਹਦੇ ਕਾਰਨ ਨੇ ਜੀ। ਸੋ ਉਹ ਪਹਿਲੇ ਪ੍ਰਧਾਨ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੇ ਬਾਅਦ ਦੇ 40 ਸਾਲ ਆਲਮੋਸਟ ਸਿੱਖਾਂ ਨੂੰ ਲੀਡ ਕੀਤਾ ਜੀ, ਉਹ ਵਾਈਸ ਪ੍ਰੈਜ਼ੀਡੈਂਟ ਬਣੇ। ਸੋ ਅੱਜ ਦੇ ਦਿਨ ਸੀ 1956 ਦੇ ਵਿੱਚ ਜਦੋਂ ਅਸੀਂ ਅਕਾਲੀ ਦਲ ਦੀਆਂ ਗਲਤ ਨੀਤੀਆਂ ਦੀ ਗੱਲ ਕਰਦੇ ਹਾਂ, 47 ਦਾ ਇੱਕ ਬੜਾ ਵੱਡਾ ਸਲਰ ਹੈ, ਕਲੰਕ ਹੈ ਜੀ। ਇਸੇ ਤਰ੍ਹਾਂ 1956 ਦੇ ਵਿੱਚ ਜਦੋਂ ਕਿ ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ ਇਹ ਸਾਰੇ ਮੁੱਖ ਜਿਹੜੇ ਨੇ ਉਹ ਕਿਰਦਾਰ ਸਨ, ਇੱਕ ਸਟੇਜ ਤੇ ਉਹਨਾਂ ਨੇ ਅਕਾਲੀ ਦਲ ਅਕਾਲੀ ਪਾਰਟੀ ਭੰਗ ਕਰਕੇ ਜਿਹੜੀ ਹੈ ਕਾਂਗਰਸ ਦੇ ਵਿੱਚ ਮਰਜ ਕਰਤੀ ਕਿ ਜੀ ਅਸੀਂ ਬਸ ਧਾਰਮਿਕ ਖੇਤਰ ਤੱਕ ਰਵਾਂਗੇ ਜੀ ਔਰ ਸਾਡੀ ਹੁਣ ਕੋਈ ਜਿਹੜੀ ਹੈ ਪੋਲੀਟੀਕਲ ਐਸਪੀਰੇਸ਼ਨ ਨਹੀਂ ਹੈ। ਇਹ ਵੱਖਰੀ ਗੱਲ ਹੈ ਵੀ ਉਹ ਸਮਝੌਤਾ ਚੱਲਿਆ ਨਹੀਂ ਕਿਉਂਕਿ ਨਹਿਰੂ ਮਾਸਟਰ ਤਾਰਾ ਸਿੰਘ ਪੈਕਟ ਤੋਂ ਬਾਅਦ ਰੀਜਨਲ ਫਾਰਮੂਲਾ ਔਰ ਇਹ ਸਾਰੀਆਂ ਚੀਜ਼ਾਂ ਆਈਆਂ ਤੋਂ ਬਾਅਦ ਦੇ ਵਿੱਚ ਫਿਰ ਉਹ ਦੁਬਾਰਾ ਨਵੇਂ ਸਿਰਿਓਂ ਅਕਾਲੀ ਦਲ ਨੂੰ ਆਰਗੇਨਾਈਜ਼ ਇਹਨਾਂ ਨੇ ਕੀਤਾ ਜੀ। 1962 ਦੇ ਵਿੱਚ ਅੱਜ ਦੇ ਦਿਨ ਹੀ ਜਦੋਂ ਫਿਰ ਇਹ ਸਿੱਖਾਂ ਦੇ ਵਿੱਚ ਇਹ ਕੈਰੋਂ ਨੇ ਔਰ ਨਹਿਰੂ ਨੇ ਇੱਕ ਫੁੱਟ ਦੇ ਬੀਜ ਦਿੱਤੇ ਜੀ ਤੇ ਫਿਰ ਫਤਿਹ ਸਿੰਘ ਨੂੰ ਖੜਾ ਕਰ ਦਿੱਤਾ ਕੈਰੋਂ ਨੇ ਲਿਆ ਕੇ ਔਰ ਸੰਤ ਚੰਨਣ ਸਿੰਘ ਨੇ ਮਾਸਤਾਰਾ ਸਿੰਘ ਦੇ ਗਰੁੱਪ ਦੇ ਕੈਂਡੀਡੇਟ ਨੂੰ ਡਿਫੀਟ ਕਰਕੇ ਜੀ ਚੰਨਣ ਸਿੰਘ ਪ੍ਰਧਾਨ ਬਣੇ ਔਰ 1986 ਵਿੱਚ ਅੱਜ ਦੇ ਦਿਨ ਰਾਜਘਾਟ ਦਿੱਲੀ ਜਦੋਂ ਕਿ ਅੱਜ 2 ਅਕਤੂਬਰ ਗਾਂਧੀ ਦਾ ਜਨਮ ਦਿਨ ਵੀ ਹੈ ਔਰ ਉੱਥੇ ਉਸ ਸਮਾਗਮ 'ਚ ਸ਼ਾਮਲ ਹੋਣ ਦੇ ਲਈ ਰਾਜੀਵ ਗਾਂਧੀ ਔਰ ਫੋਰਨ ਡਿਪਲੋਮੈਟ ਆਏ ਹੋਏ ਸੀ ਜੀ। ਕਰਮਜੀਤ ਸਿੰਘ ਸੁਨਾਮ ਨੇ ਜਿਹੜਾ ਕਿ ਇੱਕ ਦਰਖਤ ਦੇ ਉੱਤੇ ਝਾੜੀ ਦੇ 4-5 ਦਿਨ ਤੋਂ ਲੁਕਿਆ ਹੋਇਆ ਸੀ, ਉਸ ਨੇ ਫਾਇਰ ਕੀਤਾ। ਬੜਾ ਕਮਜ਼ੋਰ ਹਥਿਆਰ ਸੀ, ਛਰੇ ਛੁਰੇ ਲੱਗੇ ਦੂਜਿਆਂ ਨੂੰ ਜੀ। ਰਾਜੀਵ ਗਾਂਧੀ ਤਾਂ ਬਚ ਗਿਆ
ਪਰ ਇਹ ਸੀ ਵੀ ਇੱਕ ਡਿਟਰਮੀਨੇਸ਼ਨ ਜ਼ਰੂਰ ਦੁਨੀਆ ਨੂੰ ਆਈ ਉਹਨਾਂ ਦੇ ਸਾਹਮਣੇ ਕਿ ਭਾਈ ਇਹਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਨਵੰਬਰ 84 ਚ, ਔਰ ਉਸ ਤੋਂ ਦੁਖੀ ਸਿੱਖਾਂ ਨੇ ਇਹ ਐਕਸ਼ਨ ਲਿਆ। ਸੋ ਐਟਲੀਸਟ ਇਹ ਗੱਲ ਹਾਈਲਾਈਟ ਜ਼ਰੂਰ ਹੋਈ। ਸੋ ਇਹ ਅੱਜ ਦੇ ਦਿਨ ਹੀ ਜਿਹੜਾ ਵਾਪਰਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਲੈਣਾ ਇੱਕ ਬ੍ਰੇਕ। ਵੀਅਰਸ ਤੋਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।